ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਸਿੱਖ ਜਥੇਬੰਦੀਆਂ ਅਤੇ ਪੰਜਾਬੀ ਅਖਬਾਰ ਪਹਿਰੇਦਾਰ ਵੱਲੋਂ ਬਾਪੂ ਸੂਰਤ ਸਿੰਘ ਦੇ ਪੱਖ ਵਿੱਚ ਲੋਕਾਂ ਦੀ ਭਰਵੀਂ ਹਮਾਇਤ ਹਾਸਲ ਕਰਨ ਅਤੇ ਜੇਲ੍ਹਾਂ ਵਿੱਚ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਫੈਲਾਉਣ ਲਈ 4 ਵੰਗਾਰ ਮਾਰਚ ਦਾ ਫੈਸਲਾ ਕੀਤਾ ਸੀ। ਬਾਪੂ ਸੂਰਤ ਸਿੰਘ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਪਿਛਲੀ 16 ਜੂਨ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਵੀਅਰਸ, ਅੱਜ ਇਹ 4 ਮਾਰਚ ਕਿੰਨੇ ਕੁ ਸਫਲ ਰਹੇ ਅਤੇ ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਅਤੇ ਭੁੱਖ ਹੜਤਾਲ ਦੀ ਕੀ ਅਪਡੇਟ ਹੈ, ਅੱਜ ਅਸੀਂ ਇਸ ਸੰਬੰਧੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਰਦਾਰ ਜਸਪਾਲ ਸਿੰਘ ਹੈਰਾਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਜਗਰਾਵਾਂ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਦੇ ਕੀ ਹਾਲਾਤ ਨੇ, ਇਸ ਲਈ ਉਹਨਾਂ ਦੀ ਸਿਹਤ ਦੀ ਕੀ ਅਪਡੇਟ ਹੈ? ਜਿੱਥੋਂ ਤੱਕ ਬਾਪੂ ਸੂਰਤ ਸਿੰਘ ਖਾਲਸਾ ਦੀ ਸਿਹਤ ਦਾ ਸਵਾਲ ਹੈ ਜੀ, ਉਹ ਕਿਤੇ 46 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠਿਆ। ਹਾਂਜੀ। ਤੇ ਵੈਸੇ ਵੀ ਉਹਨਾਂ ਦੀ ਉਮਰ 80-83 ਸਾਲ ਦੇ ਬਜ਼ੁਰਗ ਨੇ ਤੇ ਸਿਹਤ ਆ ਜਿਹੜੀ ਉਹ ਉਹਨਾਂ ਦੀ ਇਸ ਵੇਲੇ ਬਿਲਕੁਲ ਗੰਭੀਰ ਬਣੀ ਹੋਈ ਆ ਜੀ। ਪਰੰਤੂ ਪਿਛਲੇ 6 ਦਿਨਾਂ ਤੋਂ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਬਰੀ ਜਿਹੜਾ ਇਲਾਜ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਂਜੀ। ਉਹਨਾਂ ਦੀ ਕੋਈ ਵੀ ਪਾਈਪ ਲੱਗੀ ਹੋਈ ਹੈ, ਦੂਸਰੀ ਉਹਨਾਂ ਨੇ ਫੂਡ ਪਾਈਪ ਲਾਈ ਹੋਈ ਹੈ। ਹਾਂਜੀ। ਪਰੰਤੂ ਜਿਹੜੀ ਫੂਡ ਪਾਈਪ ਉਹਨਾਂ ਦੇ ਨੱਕ ਵਿੱਚ ਲਾਈ ਹੋਈ ਹੈ, ਉਹਨੂੰ ਤੁਸੀਂ ਇਹ ਵੇਖੋ ਕਿ ਕਿੰਨਾ ਅਰਬ ਮਨੁੱਖੀ ਤਸ਼ੱਦਦ ਆ ਜਿਹੜਾ ਇੱਕ ਉਸ ਬਜ਼ੁਰਗ ਤੇ ਜਿਹੜਾ 83 ਸਾਲ ਦਾ ਬਜ਼ੁਰਗ ਕੀਤਾ ਜਾ ਰਿਹਾ, ਕਿਉਂਕਿ ਉਹ ਵਾਰ-ਵਾਰ ਜਿਹੜੀ ਫੂਡ ਪਾਈਪ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਉਹ ਬਿਲਕੁਲ ਟਾਂਕੇ ਲਾ ਕੇ, ਜਿਸ ਤਰ੍ਹਾਂ ਜ਼ਖਮ ਤੋਂ ਬਾਅਦ ਡਾਕਟਰ ਟਾਂਕੇ ਲਾਉਂਦੇ ਨੇ, ਉਸ ਤਰ੍ਹਾਂ ਟਾਂਕੇ ਲਾ ਕੇ ਜਿਹੜੀ ਉਹ ਫੂਡ ਪਾਈਪ ਆ ਉਹਨਾਂ ਦੇ ਨੱਕ ਤੋਂ ਲੈ ਕੇ ਮੱਥੇ ਤੱਕ ਟਾਂਕੇ ਲਾ ਕੇ ਉਹ ਕੱਟ ਕਰ ਦਿੱਤੀ ਗਈ ਹੈ। ਪਰੰਤੂ ਉਹਨਾਂ ਦੀ ਜਿਹੜੀ ਸਰੀਰਕ ਹਾਲਤ ਹੈ ਅਵੇ ਕਿ ਆ ਜਿਹੜਾ ਇਲਾਜ ਆ ਉਹਦੇ ਨਾਲ ਥੋੜਾ ਬਹੁਤਾ ਮਤਲਬ ਸਟੇਬਲ ਹੈਗੀ ਆ, ਦਿਨੋਂ ਦਿਨ ਉਹਨਾਂ ਦੀ ਸਰੀਰਕ ਹਾਲਤ ਉਹ ਕਮਜ਼ੋਰ ਹੋ ਰਹੀ ਹੈ, ਕਿਉਂਕਿ ਵੈਸੇ ਵੀ ਉਹ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ ਦੇ ਤੇ ਉਹਦਾ ਅਸਰ ਹੈ ਜਿਹੜਾ ਉਹ ਵੀ ਪ੍ਰਭਾਵ ਆ ਜਿਹੜਾ ਦੇਖਣ ਨੂੰ ਮਿਲ ਰਿਹਾ। ਮਾਨਸਿਕ ਰੂਪ ਦੇ ਵਿੱਚ ਉਹ ਚੜ੍ਹਦੀ ਕਲਾ ਚ ਨੇ ਤੇ ਸਿਮਰਨ ਵਾਲੇ ਵਿਅਕਤੀ ਨੂੰ ਕਾਰਨ ਮੈਂ ਸਮਝਦਾ ਕਿ ਇਸ ਵੇਲੇ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ ਚ ਜਿਹੜੀ ਸਥਿਤੀ ਆ ਉਹਦਾ ਸਾਹਮਣਾ ਜਿਹੜਾ ਉਹ ਕਰ ਰਹੇ ਨੇ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਫॉर दैट ਵੀਰ ਜੀ ਇਨਫੋਰਮੇਸ਼ਨ। ਜਿਸ ਤਰ੍ਹਾਂ ਵੀਰ ਜੀ ਹੁਣ ਅਸੀਂ ਗੱਲਬਾਤ ਕਰਦੇ ਹਾਂ ਵੇਰਵੇ ਸਾਹਿਬ, ਜਿਸ ਤਰ੍ਹਾਂ ਤੁਸੀਂ ਆਰਗੇਨਾਈਜ਼ ਕੀਤਾ ਸੀਗਾ ਵੰਗਾਰ ਮਾਰਚ, ਇਹ ਜਿਹੜੇ 4 ਵੰਗਾਰ ਮਾਰਚ ਕਿਵੇਂ ਰਹੇ, ਕਿੰਨੇ ਕੁ ਸਫਲ ਰਹੇ, ਕਿੰਨੇ ਕੁ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ? ਆਲਸੋ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਜਿਹੜੇ ਸ਼ਾਂਤਮਈ ਤਰੀਕੇ ਨਾਲ ਵੰਗਾਰ ਮਾਰਚ ਨੂੰ ਸ਼ੁਰੂ ਕੀਤਾ ਸੀਗਾ, ਇਸ ਦੇ ਵਿੱਚ ਪੁਲਿਸ ਨੇ ਕਾਫੀ ਧੱਕਾਸ਼ਾਹੀ ਕੀਤੀ ਹੈ, ਕਾਫੀ ਆਗੂਆਂ ਨੂੰ ਅਰੈਸਟ ਕੀਤਾ, ਜਿਸ ਦੇ ਵਿੱਚ ਤੁਹਾਨੂੰ ਵੀ ਉਹਨਾਂ ਨੇ ਅਰੈਸਟ ਕੀਤਾ ਸੀ। ਇਸ ਬਾਰੇ ਪੂਰੇ ਵੇਰਵੇ ਸਾਹਿਬ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ, ਇਹ ਜਿਹੜੇ ਅਸੀਂ ਵੰਗਾਰ ਮਾਰਚ ਕਰਨ ਦਾ ਫੈਸਲਾ ਲਿਆ ਸੀ ਕਿਉਂਕਿ ਅਸੀਂ ਸਾਰੇ ਇਹ ਗੱਲ ਜਾਣਦੇ ਹਾਂ ਕਿ ਕੌਮ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਨੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕੀਤਾ, ਕਿਉਂਕਿ ਇਸ ਤੋਂ ਪਹਿਲਾਂ 2 ਵਾਰ ਕੌਮ ਇਸ ਸੰਘਰਸ਼ ਨੂੰ ਸਿਖਰ ਤੇ ਲੈ ਕੇ ਜਾ ਕੇ ਸਿਖਰ ਤੇ ਜਾ ਕੇ ਸੰਘਰਸ਼ ਸੀ ਜਿਹੜਾ ਉਹ ਟੁੱਟ ਗਿਆ। ਇਹਦੇ ਕਾਰਨ ਕੌਮ ਦੇ ਵਿੱਚ ਨਾਰਾ ਵੀ ਆ ਤੇ ਕੌਮ ਦੇ ਵਿੱਚ ਇਹਨਾਂ ਸੰਘਰਸ਼ਾਂ ਨੂੰ ਲੈ ਕੇ ਦੁੱਧਾਂ ਪੈਦਾ ਹੋ ਗਈ। ਸੋ ਬਾਪੂ ਸੂਰਤ ਸਿੰਘ ਖਾਲਸਾ ਦੇ ਜਦੋਂ ਭੁੱਖ ਹੜਤਾਲ 40 ਦਿਨ ਦੀ ਲੰਘ ਗਈ, ਉਹ ਤੋਂ ਬਾਵਜੂਦ ਵੀ ਕੌਮ ਵੱਲੋਂ ਕੋਈ ਧਰਮਾ ਹੰਗਾਰਾ ਸੀ ਜਿਹੜਾ ਸਾਨੂੰ ਕਿਸੇ ਪਾਸੇ ਆਉਂਦਾ ਵਿਖਾਈ ਨਹੀਂ ਦਿੱਤਾ। ਉਹ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਜਦੋਂ ਸਰਕਾਰ ਧੱਕੇਸ਼ਾਹੀ ਤੇ ਉਤਰੇਗੀ, ਉਹਨਾਂ ਨੂੰ ਜ਼ਬਰਦਸਤੀ ਉੱਥੇ ਅਰੈਸਟ ਕਰ ਲਿਆ, ਉਹਨਾਂ ਤੇ 157 ਦਾ ਕੇਸ ਪਾ ਦਿੱਤਾ ਤੇ ਉਹਨਾਂ ਦਾ ਜਬਰੀ ਜਿਹੜਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ NRI ਪੁੱਤਰ ਧੀਆਂ ਨੇ ਜਿਹੜੇ ਅਮਰੀਕਾ ਤੋਂ ਆ ਕੇ ਉਹਨਾਂ ਦੀ ਦੇਖਭਾਲ ਲਈ ਉਹਨਾਂ ਨੂੰ ਕੋਈ ਮਿਲਣ ਦੀ ਆਗਿਆ ਨਹੀਂ ਮਿਲੀ ਸੀ ਕਿ ਉਹਨਾਂ ਦੇ ਪੁੱਤਰ ਤੇ 157 ਦਾ ਕੇਸ ਪਾ ਦਿੱਤਾ ਗਿਆ। ਸੋ ਉਸ ਤੋਂ ਬਾਅਦ ਕੌਮ ਨੂੰ ਜਗਾਉਣ ਦੇ ਲਈ ਇਹ ਅੱਜ ਸਥਿਤੀ ਆ ਬਣ ਚੁੱਕੀ ਆ ਕਿ ਸਾਡਾ ਜਿਹੜਾ ਮੁੱਦਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ। ਅਸੀਂ ਉਸ ਮੁੱਦੇ ਤੇ ਸੰਘਰਸ਼ ਕਰਨਾ ਵਾ। ਠੀਕ ਹੈ, ਸੰਘਰਸ਼ ਦੀ ਅਗਵਾਈ ਦਾ ਜਿਹੜਾ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਬੈਠੇ ਨੇ, ਕੱਲ ਨੂੰ ਹੋਰ ਸਿੰਘ ਬੈਠ ਸਕਦਾ ਵਾ, ਉਹ ਇੱਕ ਵੱਖਰਾ ਮੁੱਦਾ। ਅਸੀਂ ਜਿਹੜਾ ਸਾਡਾ ਮੁੱਖ ਮੁੱਦਾ ਵਾ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਉਹਦੇ ਲਈ ਸੰਘਰਸ਼ ਕਰਨਾ। ਸੋ ਕੌਮ ਨੂੰ ਜਗਾਉਣ ਦੇ ਲਈ ਇਹ ਜਿਹੜੇ ਵੰਗਾਰ ਮਾਰਚ ਕੱਢਣ ਦਾ ਫੈਸਲਾ ਲਿਆ ਗਿਆ। ਤੇ 28 ਫਰਵਰੀ ਨੂੰ ਪਹਿਲਾਂ ਵੰਗਾਰ ਮਾਰਚ ਜਿਹੜਾ ਅਸੀਂ ਜਗਰਾਉਂ ਤੋਂ ਲੁਧਿਆਣਾ ਤੱਕ ਰੱਖਿਆ ਸੀ ਤਾਂ ਕਿ ਉੱਥੇ ਜਾ ਕੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ ਜਾ ਸਕੇ। ਸੋ ਸਰਕਾਰ ਨੇ ਉਸ ਮਾਰਚ ਨੂੰ ਜਿਹੜਾ 28 ਫਰਵਰੀ ਦਾ ਮਾਰਚ ਜਗਰਾਉਂ ਤੋਂ ਉਹਨੂੰ ਬੁਰੀ ਤਰ੍ਹਾਂ ਮਤਲਬ ਇੰਨਾ ਜਗਰਾਉਂ ਨੂੰ ਪੂਰੀ ਤਰ੍ਹਾਂ ਕੋਸ਼ਿਸ਼ ਬਦਲ ਦਿੱਤਾ। ਜਗਰਾਉਂ ਦਾ ਹਰ ਰਾਹ ਹਰ ਗਲੀ ਆ ਜਿਹੜੀ ਉਹ ਬੰਦ ਕਰ ਦਿੱਤੀ ਗਈ ਕਿ ਕੋਈ ਵੀ ਵਿਅਕਤੀ ਆ ਜਿਹੜਾ ਬਾਹਰ ਨਾ ਜਾ ਸਕੇ। ਸੋ ਜਬਰੀ ਉਸ ਮਾਰਚ ਨੂੰ ਰੋਕ ਕੇ ਉਹ ਜਿੰਨੇ ਵੀ ਸੰਗਤਾਂ ਉਹਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਸਿੱਧਵਾਂ ਗੇਟ ਥਾਣੇ ਭੇਜਤਾ, ਕਿਸੇ ਨੂੰ ਚੌਂਕੀ ਮਾਨਤਾ ਨੇ ਭੇਜਤਾ,
ਕਿਸੇ ਨੂੰ ਸਦਰ ਥਾਣੇ ਭੇਜਤਾ ਤੇ ਸਾਰਾ ਦਿਨ ਉਹਨਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਪੁਲਿਸ ਨੇ ਪੂਰੀ ਤਰ੍ਹਾਂ ਜਬਰੀ ਉਸ ਬੰਗਾਰ ਮਾਰਚ ਨੂੰ ਰੋਕਿਆ। ਉੱਥੇ ਹੀ ਥਾਣਿਆਂ ਦੇ ਵਿੱਚ ਬੈਠ ਕੇ ਸਿੰਘਾਂ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਸੰਘਰਸ਼ ਆ ਇਹਨੂੰ ਅਸੀਂ ਨਿਰੰਤਰ ਜਾਰੀ ਰੱਖਣਾ ਵਾ। ਅੱਜ ਦੇ ਬੰਗਾਰ ਮਾਰਚ ਨੂੰ ਸਰਕਾਰ ਨੇ ਆਪਣੇ ਜ਼ਬਰ ਨਾਲ, ਆਪਣੇ ਡੰਡੇ ਦੇ ਜ਼ੋਰ ਨਾਲ ਬੇਸ਼ੱਕ ਮਤਲਬ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਸ ਸੰਘਰਸ਼ ਨੂੰ ਅਸੀਂ ਜਾਰੀ ਰੱਖਣਾ। ਤੇ ਉੱਥੇ ਹੀ ਫੈਸਲਾ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਬੰਗਾਰ ਮਾਰਚ ਨੇ ਉਹ ਵੱਖ ਵੱਖਰੇ ਜ਼ਿਲ੍ਹਿਆਂ ਤੇ ਕੀਤੇ ਜਾਣਗੇ। ਪਹਿਲਾ ਮਾਰਚ ਜਿਹੜਾ 3 ਮਾਰਚ ਨੂੰ ਫਰੀਦਕੋਟ ਦੇ ਫੈਸਲਾ ਕੀਤਾ ਗਿਆ ਸੀ। ਸੋ ਜਬੜਾ ਬਾਹਣ ਲੱਗ ਗਿਆ ਤਬਾ ਰੋਜ਼ ਜਾਗੇ। ਸੋ ਉਹ ਮਾਰਚ ਜਿਹੜਾ ਕੱਲ ਫਰੀਦਕੋਟ ਦੀ ਧਰਤੀ ਤੇ ਹੋਇਆ, ਉਹਦੇ ਵਿੱਚ ਸਿੱਖ ਸੰਗਤਾਂ ਦਾ ਰੋਹ ਤੇ ਰੋਸ ਤੇ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਪਹਿਲਾਂ ਇਹ ਫੈਸਲਾ ਕਰ ਚੁੱਕੀ ਸੀ ਕਿ ਜਿਹੜਾ ਇਹ ਮਾਰਚ ਹੈ ਇਹ ਜਿਹੜਾ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਫਰੀਦਕੋਟ ਤੋਂ ਸ਼ੁਰੂ ਹੋਣਾ ਸੀ, ਇਹਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਨਹੀਂ ਆਉਣ ਦੇਣਾ। ਸੋ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ, ਪਰੰਤੂ ਜਦੋਂ ਸਿੱਖ ਸੰਗਤਾਂ ਦੀ ਏਡਾ ਵੱਡੀ ਗਿਣਤੀ ਉੱਤੇ ਸ਼ਮੂਲੀਅਤ ਕੀਤੀ ਉਸ ਬੰਗਾਰ ਮਾਰਚ ਵਿੱਚ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਸਾਰੇ ਪਾਸੇ ਦਿਖਾਈ ਦੇਣ ਲੱਗੀਆਂ। ਤੇ ਉਹ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ, ਪੰਜਾਬ ਸਰਕਾਰ ਨੇ ਉਹ ਆਪਣਾ ਜਿਹੜਾ ਜਬਰੀ ਰੋਕਣ ਦਾ ਬੰਗਾਰ ਮਾਰਚ ਨੂੰ ਜਬਰੀ ਰੋਕਣ ਦਾ ਫੈਸਲਾ ਸੀ ਉਹਨੂੰ ਬਦਲ ਦਿੱਤਾ। ਸਿੱਖਾਂ ਨੂੰ ਉਹ ਬੰਗਾਰ ਮਾਰਚ ਜਿਹੜਾ ਗੁਰਦੁਆਰਾ ਸਾਹਿਬ ਤੋਂ ਡੀਸੀ ਦਫ਼ਤਰ ਤੱਕ ਕਰਨ ਦੀ ਆਗਿਆ ਦਿੱਤੀ ਗਈ, ਪਰੰਤੂ ਉੱਥੇ ਵੀ ਜਿਸ ਤਰ੍ਹਾਂ ਦਾ ਵਤੀਰਾ ਸੀ, ਜਿਸ ਤਰ੍ਹਾਂ ਦੇ ਪ੍ਰਬੰਧ ਸੀ, ਉਹਨਾਂ ਨੂੰ ਦੇਖ ਕੇ ਲੱਗਦਾ ਕਿ ਸਰਕਾਰ ਇਸ ਸੰਘਰਸ਼ ਨੂੰ ਆਪਣੇ ਡੰਡੇ ਦੇ ਜ਼ੋਰ ਨਾਲ ਦਬਾਉਣ ਦਾ ਯਤਨ ਕਰਦੀ ਆ ਤੇ ਉਹਦੀ ਸੋਚ ਇਹ ਹੈ ਕਿ ਇਸ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾ ਦਿੱਤਾ ਜਾਵੇ। ਜੋ ਸਿੱਖ ਸੰਗਤਾਂ ਦੇ ਵਿੱਚ ਰੋਹ ਤੇ ਰੋਸ ਜਾਗ ਰਿਹਾ, ਸਰਕਾਰ ਆ ਜਿਹੜੀ ਅਸੀਂ ਹਮੇਸ਼ਾ ਜਾਣਦੇ ਆ ਕਿ ਲੋਕ ਹੋ ਕੇ ਹਮੇਸ਼ਾ ਇਹ ਤਰਫਦੀ ਆ ਕਿ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਕੱਲ ਤਬਦੀਲ ਕਰਨ ਲਈ ਮਜਬੂਰ ਵੀ ਹੋਣਾ ਪਿਆ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਸੂਰਜ ਸਿੰਘ ਵੀ ਕਾਫੀ ਦੇਰ ਤੋਂ ਭੁੱਖ ਹੜਤਾਲ ਤੇ ਬੈਠੇ ਸੀ, ਪਰ ਆਪਣੇ ਘਰ ਦੇ ਵਿੱਚ ਬੈਠੇ ਸੀ, ਸ਼ਾਂਤਮਈ ਤਰੀਕੇ ਨਾਲ ਕਰਦੇ ਸੀ, ਉਹਨਾਂ ਨਾਲ ਵੀ ਪੁਲਿਸ ਨੇ ਧੱਕਾ ਕੀਤਾ। ਤੁਸੀਂ ਵੀ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀਗੇ ਜਾਂ ਆਪਣਾ ਵੰਗਾਰ ਮਾਰਚ ਕਰ ਰਹੇ ਸੀਗੇ, ਇਸ ਦੇ ਵਿੱਚ ਵੀ ਤੁਹਾਡੇ ਸਾਰੀਆਂ ਬਾਕੀ ਆਗੂਆਂ ਨਾਲ ਤੁਹਾਡੇ ਨਾਲ ਵੀ ਧੱਕਾ ਕੀਤਾ ਗਿਆ। ਤੁਹਾਨੂੰ ਲੱਗਦਾ ਕਿ ਸ਼ਾਇਦ ਅਸੀਂ ਰਾਈਟ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਕਿ ਪੰਜਾਬ ਪੁਲਿਸ ਡਰ ਗਈ ਹੈ, ਜਾਂ ਫਿਰ ਲਾਈਕ ਵਾਟਸ देयर ਪ੍ਰੋਬਲਮ? ਇਸ ਤਰ੍ਹਾਂ ਅਗਰ ਕੋਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਸ ਤਰ੍ਹਾਂ ਨੇ ਮਾਰਚ ਕਰਦਾ ਹੈ, ਪ੍ਰੋਟੈਸਟ ਕਰਦਾ ਹੈ ਸ਼ਾਂਤਮਈ ਤਰੀਕੇ ਨਾਲ, ਤੇ ਪੰਜਾਬ ਦੀ ਪੁਲਿਸ ਦੀ ਇਸ ਵਿੱਚ ਕੀ ਪ੍ਰੋਬਲਮ ਹੈ? ਦੇਖੋ, ਮੈਂ ਇਸ ਬਾਰੇ ਲਿਖਿਆ ਵੀ ਹੈ ਕਿ ਇਸ ਤਰ੍ਹਾਂ ਇਸ ਵੇਲੇ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਅਨਐਲਾਨੀ ਐਮਰਜੈਂਸੀ ਹੈ ਜਿਹੜੀ ਲਾਗੂ ਕੀਤੀ ਹੋਈ ਹੈ। ਕਿਸੇ ਨੂੰ ਵੀ ਆਪਣੇ ਹੱਕਾਂ ਦੇ ਲਈ ਜਿਹੜਾ ਉਹਦੇ ਮਨੁੱਖੀ ਅਧਿਕਾਰ ਆ, ਇਸ ਦੇਸ਼ ਦਾ ਸੰਵਿਧਾਨ ਆ ਜਿਹੜਾ, ਭਾਵੇਂ ਕਿ ਅਸੀਂ ਪਰ ਸਿੱਖਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਪਰੰਤੂ ਇਸ ਦੇਸ਼ ਦਾ ਸੰਵਿਧਾਨ ਆ ਜਿਹੜਾ ਹਰ ਨਾਗਰਿਕ ਨੂੰ ਇਹ ਅਧਿਕਾਰ ਦਿੰਦਾ ਕਿ ਉਹ ਆਪਣੀ ਆਵਾਜ਼ ਆ ਜਿਹੜੀ ਉਹਨੂੰ ਬੋਲਣ ਦੀ ਆਜ਼ਾਦੀ ਆ, ਉਹਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੇ ਰੋਸ ਪ੍ਰਗਟਾਉਣ ਦੀ ਆਜ਼ਾਦੀ ਆ। ਪਰੰਤੂ ਪੰਜਾਬ ਸਰਕਾਰ ਵੱਲੋਂ ਜੋ ਇਸ ਦੇਸ਼ ਦੇ ਸੰਵਿਧਾਨ ਨੇ ਮੁੱਢਲਾ ਅਧਿਕਾਰ ਦਿੱਤਾ ਇਸ ਦੇਸ਼ ਦੇ ਨਾਗਰਿਕ ਨੂੰ, ਉਹ ਵੀ ਖੋਣ ਦਾ ਯਤਨ ਕੀਤਾ ਜਾ ਰਿਹਾ। ਜਦੋਂ ਕਿ ਹਾਲੀਆ ਇਹ ਐਲਾਨ ਕੀਤਾ ਗਿਆ ਸੀਗਾ ਸਾਡੇ ਵੱਲੋਂ ਕਿ ਇਹ ਜਿਹੜਾ ਸਾਡਾ ਸੰਘਰਸ਼ ਹੈ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਊਗਾ, ਅਸੀਂ ਸਰਕਾਰ ਦੇ ਹਰ ਜ਼ਬਰ ਦਾ ਮੁਕਾਬਲਾ ਸਬਕ ਨਾ ਕਰਨਾ, ਪਰੰਤੂ ਉਸ ਦੇ ਬਾਵਜੂਦ ਜਿਸ ਤਰ੍ਹਾਂ ਮਤਲਬ ਔਰੰਗਜ਼ੇਬ ਦੀ ਵਤੀਰਾ ਵਾ ਜਿਹੜਾ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਵਾ, ਆਵਾਜ਼ ਆ ਜਿਹੜੀ ਹੱਕ ਦੀ ਆਵਾਜ਼ ਆ ਜਿਹੜੀ ਉਹਨੂੰ ਵੀ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਇਸ ਦੇ ਨਾਲ ਸਿੱਖਾਂ ਦੇ ਵਿੱਚ ਜਿਹੜਾ ਰੋਹ ਆ, ਖਾਸ ਕਰਕੇ ਉਹਨਾਂ ਦੇ ਮਨ ਜਿਹੜੀ ਇਹ ਭਾਵਨਾ ਕਿ ਇਹ ਦੇਸ਼ ਆ ਜਿਹੜਾ ਇਹ ਸਾਨੂੰ ਆਪਣੇ ਦੇਸ਼ ਦੇ ਨਾਗਰਿਕ ਨਹੀਂ ਸਮਝਦਾ, ਉਹ ਹੋਰ ਬੁਰੀ ਹੋ ਰਹੀ ਆ। ਹਾਂਜੀ ਤੇ ਵੀਰ ਜੀ, ਅਸੀਂ ਚਾਹੁੰਦੇ ਕਿ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਨੇ ਜਦੋਂ ਆਪਣਾ ਭੁੱਖ ਹੜਤਾਲ ਕੀਤੀ ਸੀ, ਉਹ ਇੰਟਰਨੈਸ਼ਨਲ ਲੈਵਲ ਤੇ ਪੂਰੇ ਫੇਮਸ ਹੋਏ ਸੀਗੇ, ਉਹਨਾਂ ਨੇ ਕਾਫੀ ਅਵੇਅਰਨੈਸ ਲੈ ਕੇ ਆਉਂਦੀ ਸੀ ਸਿੱਖ ਕਮਿਊਨਿਟੀ ਦੇ ਵਿੱਚ ਆਲ ਓਵਰ ਦਾ ਵਰਲਡ। ਅਸੀਂ ਚਾਹੁੰਦੇ ਕਿ ਬਾਪੂ ਸੂਰਜ ਸਿੰਘ ਜੀ ਬਾਰੇ ਵੀ ਲੋਕ ਅਵੇਅਰ ਹੋਣ, ਕਿਉਂਕਿ ਕਾਫੀ ਪੰਜਾਬ ਦੇ ਵਿੱਚ ਤੁਸੀਂ ਅਵੇਅਰਨੈਸ ਮਾਰਚ ਕੀਤੇ, ਪਰ ਆਲ ਓਵਰ ਦਾ ਵਰਲਡ ਜਾਂ ਬਾਹਰ ਦੇ ਦੇਸ਼ਾਂ 'ਚ ਲੋਕ ਹਜੇ ਇੰਨੇ ਅਵੇਅਰ ਨਹੀਂ ਹੋਏ ਹੈਗੇ ਇਹਨਾਂ ਦੀ ਭੁੱਖ ਹੜਤਾਲ ਸੰਬੰਧੀ। ਤੁਸੀਂ ਦਰਸ਼ਕਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ, ਐਂਡ ਹਾਊ ਕੈਨ ਵੀ ਮੇਕ them more aware to this? ਦੇਖੋ, ਇੱਕ ਪਾਸੇ ਅੱਜ ਤੱਕ ਜਿਹੜਾ ਸਟੇਟ ਬਾਪੂ ਸੂਰਜ ਸਿੰਘ ਖਾਲਸਾ ਨੇ ਦਿਖਾਇਆ ਗਿਆ, ਸਾਨੂੰ ਉਹਦੇ ਤੇ ਭਰੋਸਾ, ਪਰੰਤੂ ਇਹਦੇ ਨਾਲ ਅਸੀਂ ਜਿਹੜਾ ਇਹ ਕਹਿ ਰਹੇ ਹਾਂ ਕਿ ਸਾਡੀ ਜਿਹੜੀ ਲੜਾਈ ਆ ਉਹ ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਾਉਣ ਦਾ ਸੰਘਰਸ਼ ਆ। ਸਾਡਾ ਜਿਹੜਾ ਮੁੱਦਾ ਕਿ ਅਸੀਂ ਉਸ ਸੰਘਰਸ਼ ਨੂੰ ਜਾਰੀ ਰੱਖਣਾ ਵਾ, ਉਹਦੇ ਲਈ ਇਹ ਜਿਹੜੀਆਂ ਗੱਲਾਂ ਨੇ, ਜਿਸ ਤਰ੍ਹਾਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਟੁੱਟੀ ਤੇ ਉਹਦੇ ਨਾਲ ਸੰਘਰਸ਼ ਖਤਮ ਹੋ ਗਿਆ, ਉਸ ਗੱਲ ਨਾਲੋਂ ਅਸੀਂ ਅੱਜ ਇਸ ਸੰਘਰਸ਼ ਨੂੰ ਵੱਖਰਾ ਕਰਕੇ ਕਿ ਸਾਡਾ ਮਿਸ਼ਨ ਬੰਦੀ ਸਿੰਘਾਂ ਦੀ ਰਿਹਾਈ ਹੈ, ਉਹਦੇ ਲਈ ਸੰਘਰਸ਼ ਆ ਜਿਹੜਾ ਉਹ ਜਾਰੀ ਰਹੂਗਾ। ਦੂਸਰੇ ਪਾਸੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਇੱਕ ਵੱਖਰੀ ਗੱਲ ਆ, ਉਹ ਹੁਲਾਰਾ ਦੇਣ ਵਾਲੀ ਗੱਲ ਆ।
ਇਹ ਜੇ ਸੰਘਰਸ਼ ਨੂੰ ਇਸ ਤਰ੍ਹਾਂ ਦਾ ਕੋਈ ਸਟੇਡੀ ਸਿੰਘ ਹਲਾਰਾ ਦਿੰਦਾ ਵਾ ਜਿੱਤ ਸਾਡੇ ਗੁਰੂਆਂ ਤੇ ਜਲਦੀ ਆ ਜਾਊਗੀ। ਜੇ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਫਿਸਲ ਗਿਆ ਹੋਰ ਫਿਸਲ ਜਾਂਦਾ ਵਾ ਸਾਡਾ ਜਿਹੜਾ ਸੰਘਰਸ਼ ਆ ਉਹ ਥੋੜਾ ਹੋਰ ਲੰਬਾ ਹੋ ਜਾਊਗਾ। ਹਾਂਜੀ ਹਾਂਜੀ, ਕਿਉਂਕਿ ਅਸੀਂ ਇਸ ਲਈ ਪੁੱਛਿਆ ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਨੇ ਆਪਣਾ ਭੁੱਖ ਹੜਤਾਲ ਛੱਡਤੀ ਸੀ, ਕਾਫੀ ਲੋਕਾਂ ਦੇ ਵਿੱਚ ਨਿਰਾਸ਼ਤਾ ਪੈਦਾ ਹੋਈ ਸੀਗੀ ਤੇ ਅਸੀਂ ਚਾਹੁੰਦੇ ਕਿ ਉਹ ਬਾਪੂ ਸੂਰਤ ਸਿੰਘ ਜੀ ਦੇ ਉੱਪਰ ਵਿਸ਼ਵਾਸ ਰੱਖਣ, ਉਹਨਾਂ ਦੇ ਨਾਲ ਜੁੜਨ। ਐਂਡ ਅਸੀਂ TV 84 ਤੇ ਟਾਈਮ ਟੂ ਟਾਈਮ ਸਾਰੇ ਆਪਣੇ ਦਰਸ਼ਕਾਂ ਨੂੰ ਇਹਨਾਂ ਦੇ ਭੁੱਖ ਹੜਤਾਲ ਸੰਬੰਧੀ ਅਤੇ ਸਿਹਤ ਸੰਬੰਧੀ ਅਸੀਂ ਅਵੇਅਰਨੈਸ ਤੇ ਅਪਡੇਟ ਦਿੰਦੇ ਰਵਾਂਗੇ। ਤੇ ਵੀਰ ਸਰ ਕੋ ਐਟ ਦੀ ਐਂਡ ਥੋੜੇ ਸੈਕਿੰਡਸ ਰਹਿ ਗਏ ਨੇ, ਜਿਸ ਤਰ੍ਹਾਂ ਇਹਨਾਂ ਦੇ ਬੇਟੇ ਨੂੰ ਵੀ ਤੁਸੀਂ ਦੱਸਿਆ ਕਿ ਅਰੈਸਟ ਕੀਤਾ ਗਿਆ ਹੈ 107/52 ਦੇ ਉੱਪਰ ਕਿ ਉਹਨਾਂ ਨੇ ਅਮਨ ਭੰਗ ਦੇ ਕੇਸ ਦੇ ਵਿੱਚ। ਉਹਨਾਂ ਨੇ ਹੁਣ ਬੇਟੇ ਦੇ ਕੀ ਅਪਡੇਟ ਹੈ ਕਿ ਤੁਸੀਂ ਸਾਰੇ ਤਾਂ ਬਾਹਰ ਆ ਗਏ ਪਰ ਉਹਨਾਂ ਬੱਚੇ ਨੂੰ ਹਜੇ ਵੀ ਬਾਹਰ ਨਹੀਂ ਰੱਖਿਆ ਗਿਆ, ਉਹਨਾਂ ਨੂੰ ਮਿਲਾ ਨਹੀਂ ਦਿੱਤਾ ਜਾ ਰਿਹਾ ਕਿਸ ਨਾਲ, ਹੀ ਇਜ਼ ਨਾਟ ਅਲਾਉਡ ਟੂ ਟਾਕ ਟੂ ਐਨੀਵਨ। ਉਹਨਾਂ ਦੇ ਕੇਸ ਦਾ ਕੀ ਅਪਡੇਟ ਹੋਏਗੀ ਹੁਣ? ਦੇਖੋ ਉਹਨਾਂ ਦਾ ਕੇਸ ਵੀ ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣੀ ਜ਼ਮਾਨਤ ਲਾਉਣ ਤੋਂ ਇਨਕਾਰ ਕਰਦਾ ਸੀ ਕਿ ਮੇਰੀ ਜ਼ਮਾਨਤ ਨਾ ਲਾਈ ਜਾਵੇ। ਉਹਨਾਂ ਤੇ ਵੀ 257 ਦਾ ਕੇਸ ਆ ਪੁਲਿਸ ਨੇ ਦਰਜ ਕੀਤਾ ਹੋਇਆ, ਉਸੇ ਕਾਰਨ ਉਹਨਾਂ ਨੂੰ ਆਪਣੀ ਹਿਰਾਸਤ 'ਚ ਕਾਨੂੰਨੀ ਰੂਪ ਦੇ ਵਿੱਚ ਉਹਨਾਂ ਨੇ ਲਿਆ ਹੋਇਆ। ਦੂਸਰੇ ਪਾਸੇ ਜਿਹੜੇ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਵੀ 107/52 ਦੇ ਵਿੱਚ ਹੀ ਉਹਨਾਂ ਤੇ 57 ਦਾ ਹੀ ਕੇਸ ਆਇਆ ਗਿਆ। ਤੁਸੀਂ ਦੇਖੋ ਮਤਲਬ ਇਸ ਦੇਸ਼ ਦਾ ਕਾਨੂੰਨ ਹੈ ਜਿਹੜਾ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਸਿੱਖਾਂ ਨੂੰ ਕਿਹੜੀ ਨਜ਼ਰ ਨਾਲ ਇਸਦੀਆਂ ਗੌਰਮੈਂਟ ਨੂੰ ਕਿਹੜੀ ਨਜ਼ਰ 107/52 ਦੇ ਕੇਸ ਉਹਨਾਂ ਤੋਂ 2 ਲੱਖ ਰੁਪਏ ਦਾ ਬੌਂਡ ਆ ਜਿਹੜਾ ਉਹ ਮੰਗਿਆ ਗਿਆ, ਨਾਲ 2 ਗਵਾਹੀਆਂ ਮੰਗੀਆਂ ਗਈਆਂ, ਚਾਹੇ ਉਹ ਕੌਂਸਲਰ ਦੀ ਹੋਵੇ, ਚਾਹੇ ਉਹ ਸਰਪੰਚ ਦੀ ਹੋਵੇ, ਚਾਹੇ ਕਿਸੇ ਡਾਕਟਰ ਦਫ਼ਤਰ ਦੀ ਹੋਵੇ। ਮਤਲਬ ਇਸ ਦੇਸ਼ ਦੇ ਵਿਧਾਨ ਦੇ ਦੇਸ਼ ਦੇ ਕਾਨੂੰਨ 'ਚ ਪਹਿਲੀ ਵਾਰ ਆ ਕਿ 7/52 ਦੇ ਕੇਸ ਕਿਸੇ ਤੋਂ 2 ਲੱਖ ਦੀ ਬੌਂਡ ਮੰਗੇ ਗਏ ਨੇ। ਇਹ ਬਿਲਕੁਲ ਸਾਡੇ ਸਾਹਮਣੇ ਸਾਫ਼ ਆ ਕਿ ਸਰਕਾਰ ਆ ਜਿਹੜੀ ਉਹਦੀ ਨੀਅਤ ਆ ਜਿਹੜੀ ਉਹ ਬਿਲਕੁਲ ਸਾਫ਼ ਨਹੀਂ, ਉਹ ਵੱਧ ਦਿੱਤੀ ਆ ਤੇ ਉਹ ਇਸ ਸੰਘਰਸ਼ ਨੂੰ ਆਪਣੇ ਇਸ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਆਪਣੇ ਬਿੱਲਾ ਤੰਤਰ ਦੇ ਨਾਲ ਦਬਾਉਣਾ ਚਾਹੁੰਦੀ ਆ। ਸੋ ਉਹੀ ਕੁਝ ਬਾਪੂ ਸੂਰਤ ਸਿੰਘ ਖਾਲਸਾ ਦੇ ਸਪੁੱਤਰ ਦੇ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਜੇਲ੍ਹ ਵਿੱਚ ਡੱਕਿਆ ਗਿਆ, ਜਿਸ ਤਰ੍ਹਾਂ ਉਹਨਾਂ ਦੀ ਜ਼ਮਾਨਤ ਰੋਕਣ ਦੇ ਲਈ ਇਹ ਜਿਹੜੀਆਂ ਧੁੱਚੜਾਂ ਨੇ ਜਿਹੜੀਆਂ ਡਾਈਆਂ ਜਾ ਰਹੀਆਂ ਨੇ ਇਹਦੇ ਸਾਹਮਣੇ। ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਪੂਰੇ ਕੇਸ ਦੀ ਅਪਡੇਟ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। व्यूअर्स वक्त हो गया एक छोटे से ब्रेक था। कीप वॉचिंग न्यूज़ TV।